ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਜਦੋਂ ਸਿਮਰਨਜੀਤ ਸਿੰਘ ਮਾਨ ਬੋਲਦੇ ਨੇ ਸਟੇਜ ਤੋਂ ਇਹਨੇ ਤਾਂ ਲੋਕਾਂ ਦੇ ਮੁੰਡੇ ਮਰਵਾ ਦੇਣੇ। ਬੋਲੇ ਹੋ ਗਏ ਇਹਨਾਂ ਦੀਆਂ ਗੱਲਾਂ ਸੁਣ ਕੇ ਕਿ ਵੀ ਸਿਮਰਨਜੀਤ ਸਿੰਘ ਮਾਨ ਨੇ ਆਹ ਕਰਤਾ ਉਹ ਕਰਤਾ। ਸਿਮਰਨਜੀਤ ਸਿੰਘ ਮਾਨ ਨੇ ਪੰਥ ਦਾ ਪੰਜਾਬ ਦਾ ਸੰਘਰਸ਼ ਲੜਿਆ ਤੇ ਨੌਜਵਾਨੀ ਪੰਜਾਬ ਦੀ ਬਚਾਈ ਹੈ। ਵੀ ਹਰੇਕ ਹੀ ਪੰਥਕ ਬਣਿਆ ਹੋਇਆ, ਅਸੀਂ ਕਿਹਨੂੰ ਪੰਥਕ ਮੰਨ ਕੇ ਵੋਟ ਪਾਈਏ। ਹੈਗਾ ਕਿ ਸੱਤਾਧਾਰੀ ਧਿਰ ਦਾ ਪੂਰਾ ਜ਼ੋਰ ਲੱਗਿਆ ਹੋਇਆ, ਉਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ। ਬਾਠ ਕਹਿੰਦਾ ਮੈਂ ਵੀ ਆਮ ਘਰਾਂ ਦਾ, ਮੈਂ ਖੇਤੀ ਕਰਦਾ, ਮੈਂ ਕੱਟੂ ਪਿੰਡ ਦਾ। ਆਮ ਘਰਾਂ ਦੇ ਲੋਕਾਂ ਕੋਲੇ ਇੰਨਾ 5 ਕਰੋੜ ਰੁਪਈਆ ਤਾਂ ਹੁੰਦਾ ਨਹੀਂ ਹੈਗਾ ਇੰਨੇ ਪੋਸਟਰਾਂ ਲਵਾਉਣ ਵਾਸਤੇ। ਮਾਨ ਸਾਹਿਬ ਦੇ ਵੱਲੋਂ ਜਦੋਂ ਥਾਪੜਾ ਮਿਲਿਆ, ਉਹਨਾਂ ਦੇ ਵੱਲੋਂ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਿਆਸਤ ਦੇ ਲਈ, ਤਾਂ ਉਹਨਾਂ ਨੇ ਕਿਹੜੀਆਂ ਗੱਲਾਂ ਜਾਂ ਕਿਹੜੇ ਗੁਣ ਤੁਹਾਨੂੰ ਦੱਸੇ ਨੇ ਕਿ ਭਾਈ ਇਹਨਾਂ ਤੋਂ ਨਹੀਂ ਥਿੜਕਣਾ, ਬਾਕੀ ਜੋ ਮਰਜ਼ੀ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੁਸੀਂ ਵੇਖ ਰਹੇ ਹੋ। ਇਸ ਸਮੇਂ ਬਰਨਾਲੇ ਦੇ ਵਿੱਚ ਮੌਜੂਦ ਆ। ਬਰਨਾਲੇ ਦੀ ਸਿਆਸਤ ਬਿਲਕੁਲ ਭਖੀ ਹੋਈ ਹੈ। ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਨੇ, ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਿਹੜੇ ਕੈਂਡੀਡੇਟ ਨੇ ਇੱਥੋਂ ਪੰਥਕ ਛਵੀ ਵਾਲੇ ਗੋਬਿੰਦ ਸਿੰਘ ਸੰਧੂ ਹੁਣੀ ਸਾਡੇ ਨਾਲ ਨੇ, ਉਹਨਾਂ ਦਾ ਸਵਾਗਤ ਕਰਕੇ ਸਾਂਝ ਪਾਉਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਬਰਨਾਲੇ ਦੀ ਇਸ ਇਲੈਕਸ਼ਨ ਦੇ ਵਿੱਚ ਤੁਹਾਡੇ ਮੁੱਖ ਮੁੱਦੇ ਕੀ ਨੇ? ਸਾਡਾ ਮੁੱਖ ਮੁੱਦਾ ਸਾਡੇ ਬੱਚਿਆਂ ਨੂੰ ਬਾਣੀ ਨਾਲ ਜੋੜਨਾ, ਗੁਰਮਤਿ ਨਿਤਨੇਮ ਦੀ ਵਿੱਦਿਆ ਹਾਸਲ ਕਰਵਾਉਣੀ, ਮਾਨਸਿਕ ਤੌਰ ਤੇ ਬੱਚਿਆਂ ਦਾ ਮਨ ਮਤ ਬੁੱਧੀ ਗੁਰੂ ਮਹਾਰਾਜ ਨੂੰ ਸਮਰਪਿਤ ਕਰਨ ਦਾ ਹੈਗਾ। ਕਿਉਂਕਿ ਮੇਰੀ ਉਮਰ 27 ਸਾਲਾਂ ਦੀ ਹੈ। ਮੇਰੇ ਉਮਰ ਦੇ ਜਿੰਨੇ ਨੌਜਵਾਨ ਨੇ, ਮੇਰੀ ਉਮਰ ਦੀ ਜਿੰਨੀ ਜਵਾਨੀ ਹੈ, ਉਹ ਨਸ਼ਿਆਂ ਦੇ ਦਰਿਆ 'ਚ ਮੁਕਤ ਹੋ ਗਈ ਹੈ। ਸਾਰੇ ਚਿੱਟੇ ਨਾਲ ਉਹਨਾਂ ਦੇ ਸਰੀਰ ਫੂਕੇ ਗਏ ਆ, ਅੰਦਰੋਂ ਚਿੱਟਾ ਕਰਨ ਲੱਗ ਪਏ ਹੈ ਤੇ ਨਸ਼ਾ ਬਹੁਤ ਜ਼ਿਆਦਾ ਇੱਥੇ ਫੈਲ ਚੁੱਕਿਆ। ਤੇ ਅਸੀਂ ਇਹ ਸੋਚਦੇ ਹਾਂ ਕਿ ਜਿਹੜਾ ਲੀਡਰ ਹੁੰਦਾ ਹੈ ਉਹਨੂੰ ਅਗਲੀ ਪੀੜ੍ਹੀ, ਅਗਲੀ ਪਨੀਰੀ ਲਈ ਸੋਚਣਾ ਬਹੁਤ ਜ਼ਰੂਰੀ ਹੈ। ਤੇ ਜੇ ਅਸੀਂ ਬੱਚਿਆਂ ਨੂੰ ਇਸ ਉਮਰ 'ਤੇ, ਛੋਟੇ ਬੱਚਿਆਂ ਨੂੰ ਬਾਣੀ ਨਾਲ ਜੋੜ ਲਈਏ, ਕਿਉਂਕਿ ਗੁਰੂ ਮਹਾਰਾਜ ਨੇ ਆਖਿਆ ਹੈ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹਦਾ ਇਹ ਅਰਥ ਹੈ ਕਿ ਗੁਰੂ ਮਹਾਰਾਜ ਸਾਡੇ ਵਿੱਚ ਵਸਦੇ ਆ। ਜੇ ਘੁੱਟ ਕੇ ਅਸੀਂ ਬਾਣੀ ਨਾਲ ਬੱਚਿਆਂ ਨੂੰ ਜੋੜ ਲਈਏ ਤੇ ਫਿਰ ਬੱਚਿਆਂ ਦੀ ਜਿਹੜੀ ਮਾਨਸਿਕ ਸਥਿਤੀ ਹੈ, ਜਿਹੜੇ ਬੱਚੇ ਨੇ ਉਹ ਜਦੋਂ ਬੋਲਦੇ ਨੇ ਆਪ ਤੇ ਮਾਪਿਓ ਨਾਲ ਗੱਲਬਾਤ ਕਰਨਗੇ, ਆਪ ਤੇ ਬਜ਼ੁਰਗਾਂ ਨਾਲ ਗੱਲਬਾਤ ਕਰਨਗੇ, ਤੇ ਜਿਹੜੇ ਉਹ ਕਾਰਨਾਮੇ ਕਰਨਗੇ, ਉਹਨਾਂ ਵਿੱਚੋਂ ਮਹਿਸੂਸ ਹੋਊਗਾ ਕਿ ਇਹਨਾਂ ਵਿੱਚੋਂ ਰੱਬ ਬੋਲ ਰਿਹਾ, ਰੱਬ ਕਰਾ ਰਿਹਾ। ਸੋ ਬੱਚਿਆਂ ਨੂੰ ਪਹਿਲਾਂ ਸੁਰੱਖਿਅਤ ਕਰਨਾ ਮਾਨਸਿਕ ਤੌਰ ਤੇ ਬਹੁਤ ਜ਼ਰੂਰੀ ਹੈ। ਬਾਕੀ ਜਿਹੜੇ ਵਿਕਾਸ ਦੇ ਮੁੱਦੇ ਹੈ, ਉਹ ਇਸ ਇਲਾਕੇ 'ਚ ਕਿੰਨੇ ਆਪਣੇ ਮੁੱਖ ਮੰਤਰੀ ਰਹਿ ਚੁੱਕੇ ਹੈ, ਕਿੰਨੀਆਂ ਪਾਰਟੀਆਂ ਆਈਆਂ ਗਈਆਂ। ਇੱਥੇ ਕੋਈ ਹਾਇਰ ਐਜੂਕੇਸ਼ਨ ਦਾ ਕੋਈ ਡਿਗਰੀ ਕਾਲਜ ਯੂਨੀਵਰਸਿਟੀ ਨਹੀਂ ਹੈਗੀ। ਇੱਥੇ ਕੋਈ ਮਲਟੀ ਸਪੈਸ਼ਲਿਟੀ ਹਸਪੀਟਲ ਨਹੀਂ ਹੈਗਾ ਜਿੱਥੇ ਆਰਥਿਕ ਪੱਖੋਂ ਗਰੀਬ ਲੋਕਾਂ 'ਤੇ ਘੱਟ ਦਾਮ 'ਤੇ ਸਬਸਿਡਾਈਜ਼ ਦਾਮ 'ਤੇ ਇਲਾਜ ਹੋਣ। ਉਹਦੀਆਂ ਪ੍ਰਪੋਜ਼ਲਾਂ ਤਿਆਰ ਕਰਕੇ ਆਪਾਂ ਗਵਰਨਮੈਂਟ ਆਫ ਇੰਡੀਆ ਤੋਂ ਸੈਂਕਸ਼ਨਸ ਲੈਣੇ ਹੈ। ਅਸੀਂ ਸ਼ਹਿਰ ਵਾਸਤੇ ਪਾਰਕਿੰਗ ਦਾ ਪ੍ਰਬੰਧ ਕਰਨਾ ਹੈ। ਪਿੰਡਾਂ 'ਚ ਜਿੱਥੇ ਪਾਣੀ ਨਹੀਂ ਆਉਂਦਾ ਉੱਥੇ ਮੋਟਰਾਂ ਲਵਾਉਣੀ ਹੈ। ਫਿਰ ਜਿੰਨੇ ਵੀ ਕੰਮ ਹੈਗੇ ਆ ਲੋਕਾਂ ਦੇ ਇਸ ਇਲਾਕੇ 'ਚ, ਡੇਲੀ ਇਮਾਨਦਾਰੀ ਅਤੇ ਵਫਾਦਾਰੀ ਨਾਲ ਉਹਨਾਂ ਕੰਮਾਂ ਨੂੰ ਕਰਨਾ। ਜੀ ਸੰਤ ਸਾਹਿਬ, ਇਹ ਜ਼ਰੂਰ ਦੱਸੋ ਕਿ ਜਿਹੜੀ ਲੈਗੇਸੀ ਆ ਮਾਨ ਸਾਹਿਬ ਦੀ ਬਹੁਤ ਵੱਡੀ ਹੈ, ਉਸ ਦਾ ਪ੍ਰੈਸ਼ਰ ਹੈ ਮੋਢਿਆਂ 'ਤੇ ਮਹਿਸੂਸ ਹੁੰਦਾ ਕਿ ਜਿਸ ਤਰੀਕੇ ਦੇ ਨਾਲ ਸੰਗਤ 'ਚ ਵਿਚਰਦੇ ਹੋ, ਤਾਂ ਸੰਗਤ ਤੋਂ ਪਤਾ ਵੀ ਲੱਗਦਾ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ। ਉਹ ਲੈਗੇਸੀ ਦਾ ਭਾਰ ਕਿੱਦਾਂ ਦਾ ਮਹਿਸੂਸ ਕਰਦੇ ਹੋ ਆਪਣੇ ਉੱਤੇ? ਨਹੀਂ, ਉਸ ਲੈਗੇਸੀ ਦਾ ਅਸੀਂ ਮਾਣ ਕਰਦੇ ਹਾਂ। ਸਾਨੂੰ ਫਖਰ ਹੈ ਕਿ ਸਾਡੇ ਬਜ਼ੁਰਗਾਂ ਨੇ ਆਪ ਦੀ ਪੂਰੀ ਜ਼ਿੰਦਗੀ ਕੌਮ ਦੀ ਸੇਵਾ 'ਚ, ਪੰਜਾਬ ਦੀ ਸੇਵਾ 'ਚ ਲਾਈ ਹੈ। ਤੇ ਅੱਜ ਜਿਹੜੇ ਆ ਸਾਰੇ ਬਜ਼ੁਰਗ ਇੱਥੇ ਸਾਡੇ ਵਿੱਚ ਵਿਰਾਜਮਾਨ ਹੈਗੇ ਆ, ਇਹ ਸਾਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਜਿਹੜੇ ਪਾਰਟੀ ਦੇ ਜਥੇਦਾਰ ਸਾਹਿਬਾਨ ਰਹੇ ਹੈ, ਜਿਨ੍ਹਾਂ ਨੇ ਏਡਾ ਲੰਬਾ ਸੰਘਰਸ਼ ਕੌਮ ਲਈ, ਪੰਜਾਬ ਲਈ ਲੜਿਆ ਹੈ, ਉਹਨਾਂ ਦੀ ਬਦੌਲਤ ਹੈ। ਸੋ ਇਹ ਜ਼ਰੂਰ ਬਹੁਤ ਵੱਡਾ ਭਾਰ ਹੈਗਾ ਕਿ ਕਦੀ ਮਹਾਰਾਜ ਮੈਨੂੰ ਇਹੋ ਜਿਹੇ ਕੰਮ ਨਾਲ ਨਾ ਜੋੜ ਦੇਣ, ਜਾਂ ਮੈਂ ਕਿਤੇ ਇਹੋ ਜਿਹਾ ਕੋਈ ਕੰਮ ਨਾ ਕਰਦਾ ਜਿਹਦੇ ਨਾਲ ਮੇਰੇ ਪਰਿਵਾਰ ਨੂੰ, ਪਰਿਵਾਰ ਦੇ ਨਾਂ 'ਤੇ ਕੋਈ ਬਦਨਾਮੀ
ਦਾ ਸਾਨੂੰ ਸਾਹਮਣਾ ਕਰਨਾ ਪਵੇ। ਜੀ, ਮਾਨ ਸਾਹਿਬ ਦੇ ਵੱਲੋਂ ਜਦੋਂ ਥਾਪੜਾ ਮਿਲਿਆ, ਉਹਨਾਂ ਦੇ ਵੱਲੋਂ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਿਆਸਤ ਦੇ ਲਈ, ਤਾਂ ਉਹਨਾਂ ਨੇ ਕਿਹੜੀਆਂ ਗੱਲਾਂ ਜਾਂ ਕਿਹੜੇ ਗੁਣ ਤੁਹਾਨੂੰ ਦੱਸੇ ਨੇ ਕਿ ਭਾਈ ਇਹਨਾਂ ਤੋਂ ਨਹੀਂ ਥਿੜਕਣਾ, ਬਾਕੀ ਜੋ ਮਰਜ਼ੀ ਕਰ? ਉਹਨਾਂ ਨੇ ਆਖਿਆ ਸੀਗਾ ਕਿ ਕਦੀ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੋਂ ਪਿੱਛੇ ਨਹੀਂ ਹਟਣਾ, ਠੀਕ ਹੈ। ਬਾਬਾ ਦੀਪ ਸਿੰਘ ਜੀ ਨੂੰ ਕਦੀ ਭੁੱਲੀ ਨਾ, ਤੇ ਲੋਕਾਂ ਨਾਲ ਇਮਾਨਦਾਰੀ ਤੇ ਵਫਾਦਾਰੀ ਦੇ ਰੂਪ 'ਚ ਜਾ ਕੇ ਵਿਚਰੀ। ਜੀ, ਸੱਤਾਧਾਰੀ ਧਿਰ ਬਾਰੇ ਕੀ ਕਹੋਗੇ? ਸਾਰਿਆਂ ਦੀ ਵਾਹ ਪੂਰੀ ਲੱਗੀ ਹੋਈ ਹੈ। ਆਮ ਤੌਰ ਤੇ ਇਹ ਧਾਰਨਾ ਹੈ ਕਿ ਜਿਹੜੀ ਜ਼ਿਮਨੀ ਚੋਣ ਹੁੰਦੀ ਹੈ ਉਸ 'ਚ ਸੱਤਾਧਾਰੀ ਜਿਹੜੀ ਧਿਰ ਹੁੰਦੀ ਹੈ ਉਹ ਆਪਣਾ ਹਰੇਕ ਤਰ੍ਹਾਂ ਦਾ ਦਬਾਅ ਵਰਤ ਕੇ ਉਸ ਨੂੰ ਜਿੱਤ ਲੈਂਦੀ ਹੈ। ਇਸੇ ਜ਼ਿਮਨੀ ਚੋਣ ਦੇ ਵਿੱਚ ਤੁਸੀਂ ਹੋ, ਤੇ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਸੱਤਾਧਾਰੀ ਪਾਰਟੀ ਦੀ ਜਿਹੜੀ ਪੂਰੇ ਕੰਮ ਨੇ ਤੇ ਹੁਣ ਜੋ ਕੁਝ ਚੱਲ ਰਿਹਾ ਮੈਦਾਨ ਦੇ ਵਿੱਚ। ਨਹੀਂ, ਇਹ ਤੁਹਾਡੀ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਸੱਤਾਧਾਰੀ ਧਿਰ ਦਾ ਪੂਰਾ ਜ਼ੋਰ ਲੱਗਿਆ ਹੋਇਆ। ਉਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਆ। ਉਹ ਬਲਾਕ ਡਿਵੈਲਪਮੈਂਟ ਅਫਸਰਾਂ ਨੂੰ, ਥਾਣੇਦਾਰਾਂ ਨੂੰ, SHOs ਨੂੰ, DSPs ਨੂੰ ਵਰਤ ਕੇ ਸਰਪੰਚਾਂ ਨੂੰ, ਪੰਚ ਮੈਂਬਰਾਂ ਨੂੰ ਡਰਾ ਧਮਕਾ ਰਹੇ ਆ ਸਾਰੇ ਕਿਤੇ। MCs ਨੂੰ, ਜਿਹੜੇ ਮਿਊਨਿਸਪਲ ਕਾਉਂਸਲਰ ਚੁਣੇ ਗਏ ਆ, ਉਹਨਾਂ ਨੂੰ ਡਰਾ ਧਮਕਾ ਰਹੇ ਆ ਕਿ ਜੇ ਤੁਸੀਂ ਲੋਕਾਂ ਨੂੰ ਧੌਣ ਤੋਂ ਫੜ ਕੇ ਸਾਨੂੰ ਲਿਆ ਕੇ ਵੋਟਾਂ ਨਹੀਂ ਪਵਾਈਆਂ ਤੇ ਤੁਹਾਡੀਆਂ ਟਰਾਂਸਫਰਾਂ ਕਿਤੇ ਪਠਾਨਕੋਟ ਕਿਤੇ ਕਰਵਾ ਦਾਂਗੇ। ਸੋ ਇਹ ਸਾਰਾ ਕੁਝ ਚੱਲਦਾ ਹੈ। ਇੱਕ ਇਹ ਦੁਨੀਆ ਭਰ ਦਾ ਸਰਮਾਇਆ ਇਹਨਾਂ ਨੇ ਇਕੱਠਾ ਕੀਤਾ ਹੈ, ਇੰਨੀ ਕਰਪਸ਼ਨ ਕੀਤੀ ਹੈ। ਤੁਸੀਂ ਦੇਖੋ, ਸੱਤਾਧਾਰੀ ਧਿਰ ਦੇ 2 ਉਮੀਦਵਾਰ ਨੇ, ਇੱਕ ਭਗਵੰਤ ਮਾਨ ਦਾ 62 ਹੈ, ਇੱਕ ਇਹ ਮੀਥੇੜ ਦਾ ਇਹ ਦੂਜਾ ਧਾਲੀਵਾਲ ਹੈ। ਦੋਨੋਂ ਉਮੀਦਵਾਰਾਂ ਨੇ 5-5 6-6 ਕਰੋੜ ਦੇ ਇਸ਼ਤਿਹਾਰ ਲਵਾਏ ਹੋਏ ਆ ਸਾਰੇ ਕਿਤੇ। 62 ਕਹਿੰਦਾ ਮੈਂ ਵੀ ਆਮ ਘਰਾਂ ਦਾ, ਮੈਂ ਖੇਤੀ ਕਰਦਾ, ਮੈਂ ਕੱਟੂ ਪਿੰਡ ਦਾ। ਆਮ ਘਰਾਂ ਦੇ ਲੋਕਾਂ ਕੋਲ ਇੰਨਾ 5 ਕਰੋੜ ਰੁਪਈਆ ਤਾਂ ਹੁੰਦਾ ਨਹੀਂ ਹੈਗਾ ਇੰਨੇ ਪੋਸਟਰਾਂ ਲਵਾਉਣ ਵਾਸਤੇ, ਨਾ ਉਹ ਮੰਤਰੀ ਰਹੇ ਹੈ। ਠੀਕ ਹੈ, ਇਹ ਸਾਰੀ ਕੁਰਸੀ ਦੀ ਲੜਾਈ ਹੈ। ਇਹ ਸੱਤਾ ਹਾਸਲ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਤੇ ਬਹੁਤ ਨੀਵੇਂ ਆ ਕੇ ਡਿੱਗ ਗਏ ਆ ਤੇ ਲੋਕਾਂ ਨੂੰ ਇਹਨਾਂ ਦੀ ਪਹਿਚਾਣ ਹੋ ਗਈ ਹੈ। ਬਾਕੀ ਲੋਕਾਂ ਦਾ ਕੁਝ ਪਤਾ ਨਹੀਂ ਲੱਗਦਾ ਅਖੀਰਲੇ ਦਿਨ 'ਚ ਜਾ ਕੇ ਕੀ ਕਰਦੇ ਨੇ। ਸੋ ਅਸੀਂ ਆਸ ਕਰਦੇ ਹਾਂ, ਅਸੀਂ ਤਾਂ ਇਹੀ ਸਮਝਾਈ ਜਾਂਦੇ ਹਾਂ ਲੋਕਾਂ ਨੂੰ ਕਿ ਤੁਸੀਂ ਆਪਦੀ ਨਸਲਾਂ ਲਈ ਲੜਨਾ। ਜੀ ਬਾਈ, ਆਖਰੀ ਸਵਾਲ ਹੈ, ਇਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ। ਸਵਾਲ ਇਹ ਹੈ ਕਿ ਜਦੋਂ ਪੰਥਕ ਉਮੀਦਵਾਰ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਲੋਕ ਜਾਂ ਬਹੁਤ ਸਾਰੇ ਕਮੈਂਟ ਵੀ ਆਉਂਦੇ ਨੇ ਪੋਸਟਾਂ ਦੇ ਥੱਲੇ, ਉਹ ਕਹਿੰਦੇ ਵੀ ਪੰਥਕ ਕਿਹਨੂੰ ਸਮਝੀਏ? ਗਿੱਦੜਬਾਹੇ 'ਚ ਗੱਲ ਕਰਦੇ ਹਾਂ, ਬਹੁਤ ਸਾਰੀਆਂ ਧਿਰਾਂ ਨੇ, ਬਹੁਤ ਸਾਰੇ ਲੋਕ ਨੇ ਆਪ ਮੁਹਾਰੇ ਖੜੇ ਹੋਏ ਜਾਂ ਜਥੇਬੰਦੀਆਂ ਦੇ ਵੱਲੋਂ ਖੜੇ ਕੀਤੇ ਗਏ। ਇੱਕ ਪੰਥਕ ਚਿਹਰਾ ਤੁਸੀਂ ਹੋ, ਪਰ ਪੰਥਕ ਉਮੀਦਵਾਰ ਹੋਣਾ ਕੀ ਹੈ ਜਦੋਂ ਗੱਲ ਕਰਦੇ ਆ? ਇਸ ਦੀ ਜ਼ਰਾ ਵਿਆਖਿਆ ਕਰੋ, ਕਿਉਂਕਿ ਬਹੁਤ ਸਾਰੇ ਲੋਕ ਇਹੀ ਕਮੈਂਟ, ਜਿੱਦਾਂ ਮੈਂ ਪਹਿਲਾਂ ਬੋਲਿਆ, ਕਿ ਉਹ ਕਰਦੇ ਨੇ ਵੀ ਹਰੇਕ ਹੀ ਪੰਥਕ ਬਣਿਆ ਹੋਇਆ, ਅਸੀਂ ਕਿਹਨੂੰ ਪੰਥਕ ਮੰਨ ਕੇ ਵੋਟ ਪਾਈਏ? ਜਿਹੜੇ ਕਿਸੇ ਉਮੀਦਵਾਰ ਨੇ ਪੰਥ ਦੇ ਸੰਘਰਸ਼ 'ਚ, ਘੱਟ ਗਿਣਤੀਆਂ ਦੀ ਲੜਾਈ 'ਚ ਆਪ ਦੀ ਜ਼ਿੰਦਗੀ 'ਚ ਕੋਈ ਯੋਗਦਾਨ ਪਾਇਆ ਹੋਵੇ, ਤੇ ਜਿਹੜੇ ਲੋਕ ਦਿੱਲੀ ਨਾਲ, RSS ਏਜੰਸੀਆਂ ਨਾਲ ਰਲ ਕੇ ਘੱਟ ਗਿਣਤੀ ਸਿੱਖਾਂ ਦਾ, ਮੁਸਲਮਾਨਾਂ ਦਾ, ਘੱਟ ਗਿਣਤੀ ਕੌਮਾਂ ਦਾ ਨੁਕਸਾਨ ਜਿਹੜੇ ਲੋਕਾਂ ਨੇ ਨਾ ਕਰਾਇਆ ਹੋਵੇ, ਜਿਹੜੇ ਲੋਕ ਜਬਰ ਜ਼ੁਲਮ ਦੇ ਖਿਲਾਫ ਲੜਦੇ ਹੋਣ, ਜਿਵੇਂ ਬਾਬਾ ਦੀਪ ਸਿੰਘ ਜੀ ਨੇ 18 ਸ਼ੇਰਾਂ ਦਾ ਖੰਡਾ ਖੜਕਾਇਆ ਸੀ, ਤੇ ਉਹ ਲੋਕ ਪੰਥਕ ਖਵਾਏ ਜਾਂਦੇ ਆ। ਜਿਹੜੇ ਲੋਕ ਸਿੱਖਦੇ ਆ ਉਹ ਸਿੱਖ ਹੁੰਦੇ ਆ, ਜਿਹੜੇ ਲੋਕ ਬਾਣੀ ਨਾਲ ਜੁੜੇ ਹੁੰਦੇ ਆ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰੂ ਦੇ ਲਾਡਲੇ ਸਿੰਘ ਹੁੰਦੇ ਆ। ਠੀਕ ਹੈ, ਸੋ ਪੰਥਕ ਉਮੀਦਵਾਰ ਬਹੁਤ ਜਿਵੇਂ ਤੁਸੀਂ ਕਹਿ ਰਹੇ ਹੋ ਬਹੁਤੇ ਤਾਂ ਨਹੀਂ ਹੈਗੇ। 3 ਉਮੀਦਵਾਰ ਨੇ, ਇੱਕ ਸੁਖਰਾਜ ਸਿੰਘ ਨਿਆਮੀ ਵਾਲੇ ਹੈਗੇ ਆ, ਇੱਕ ਸਰ ਤੂਫਾਨ ਸਿੰਘ ਜੀ ਹੈਗੇ ਆ ਜਿਹੜੇ ਬਾਬਾ ਬਕਾਲੇ ਤੋਂ ਖੜੇ ਆ, ਤੇ ਇੱਥੇ ਪੰਥਕ ਜਥੇਬੰਦੀਆਂ ਨੇ ਦਾਸ ਨੂੰ ਮੌਕਾ ਦਿੱਤਾ, ਅੱਗੇ ਕੀਤਾ ਕਿ ਤੂੰ ਜਾ ਕੇ ਬਰਨਾਲੇ ਤੋਂ ਲੜਾਈ ਲੜ ਕੇ ਆ। ਜੀ, ਸੋ ਆਖਰੀ ਸਵਾਲ ਹੈ ਕਿ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ, ਜਦੋਂ ਸਿਮਰਨਜੀਤ ਸਿੰਘ ਮਾਨ ਬੋਲਦੇ ਨੇ ਸਟੇਜ ਤੋਂ ਗੱਜ ਕੇ, ਤਾਂ ਕਿਹਾ ਜਾਂਦਾ ਹੈ ਬਹੁਤ, ਇਹ ਕਹਿ ਲਓ ਵੀ ਇੱਕ ਤਰੀਕੇ ਨਾਲ ਇਰਰਿਸਪੌਂਸਿਬਲ ਜਿਹਾ ਵੀ ਤੇ ਬਹੁਤ ਭੱਦਾ ਵੀ ਹੈ ਕਿ ਇਹਨੇ ਤਾਂ ਲੋਕਾਂ ਦੇ ਮੁੰਡੇ ਮਰਵਾ ਦੇਣੇ ਆ। ਤੁਸੀਂ ਵੀ ਸੁਣਦੇ ਹੋਵੋਗੇ ਇਹ ਸ਼ਬਦ, ਤੇ ਇੱਕ ਪਾਸੇ ਉਹਨਾਂ ਨੇ ਪਰਿਵਾਰ 'ਚੋਂ ਤੁਹਾਨੂੰ ਉਤਾਰਿਆ। ਇਹ ਦੋਵੇਂ ਧਾਰਨਾਵਾਂ ਨੂੰ ਕਿਵੇਂ ਦੇਖਦੇ ਹੋ? ਬੋਲਣ ਨੂੰ ਤਾਂ ਦੇਖੋ, ਜਿਹਨੂੰ ਜੋ ਬੋਲਣਾ ਬੋਲੀ ਜਾਵੇ। ਠੀਕ ਹੈ, ਉਹ ਕੋਈ ਬੰਦਾ ਇਹ ਵੀ ਤਾਂ ਦਿਖਾਵੇ ਨਾ ਕਿਹੜਾ ਮੁੰਡਾ ਮਰਵਾਇਆ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਤੇ ਬੋਲ ਕੇ ਹੁਣ ਦੇਖੋ ਆਪਾਂ ਬੋਲੇ ਹੋ ਗਏ ਇਹਨਾਂ ਦੀਆਂ ਗੱਲਾਂ ਸੁਣ ਕੇ ਕਿ ਵੀ ਸਿਮਰਨਜੀਤ ਸਿੰਘ ਮਾਨ ਨੇ ਆਹ ਕਰਤਾ, ਉਹ ਕਰਤਾ। ਸਿਮਰਨਜੀਤ ਸਿੰਘ ਮਾਨ ਨੇ ਪੰਥ ਦਾ, ਪੰਜਾਬ ਦਾ ਸੰਘਰਸ਼ ਲੜਿਆ ਤੇ ਨੌਜਵਾਨੀ ਪੰਜਾਬ ਦੀ ਬਚਾਈ ਹੈ। ਜਵਾਨੀ ਪੰਜਾਬ ਦੀ ਸਰਕਾਰਾਂ ਨੇ, ਸਟੇਟ ਨੇ, ਏਜੰਸੀਆਂ ਨੇ ਮਰਵਾਈ ਹੈ। ਬੇਅੰਤ ਸਿੰਘ ਨੇ, KPS ਗਿੱਲ ਨੇ, ਠੀਕ ਹੈ, ਇਹਨਾਂ ਲੋਕਾਂ ਨੇ ਸਾਡੀ ਜਵਾਨੀ ਮਾਰੀ ਹੈ। ਨਸ਼ਾ ਸਰਕਾਰ
ਵਿਕਵਾਰੀ ਹੈ, ਨਸ਼ਾ ਨਸਲਕੁਸ਼ੀ ਕਰ ਰਹੀ ਹੈ ਤੇ ਸਾਡੀ ਪਾਰਟੀ ਨਾ ਤਾਂ ਨਸ਼ਾ ਵੇਚਦੀ ਹੈ ਨਾ ਇਹ ਨਸ਼ਾ ਵੰਡਦੀ ਹੈ ਇਲੈਕਸ਼ਨਾਂ ਦੇ ਦੌਰਾਨ। ਸੋ ਅਸੀਂ ਮੁੰਡੇ ਮਰਵਾਉਣ ਦਾ ਕੰਮ ਨਹੀਂ ਕਰਦੇ ਬਿਲਕੁਲ ਵੀ। ਪਰਿਵਾਰਵਾਦ ਦੀ ਜਿਹੜੀ ਗੱਲ ਆਉਂਦੀ ਹੈ ਉਹਦੇ ਬਾਰੇ ਕੀ ਕਹੋਗੇ ਕਿ ਪਰਿਵਾਰ 'ਚ ਟਿਕਟ ਦੇ ਰਹੇ? ਪਰਿਵਾਰਵਾਦ ਉੱਥੇ ਆਉਂਦਾ ਹੈ ਜਿੱਥੇ ਬਣੀ ਬਣਾਈ ਚੀਜ਼ ਤੁਹਾਨੂੰ ਮਿਲ ਜਾਂਦੀ ਹੈ। ਜਿਵੇਂ ਜੇ ਫਰਜ਼ ਕਰੋ ਸਰਦਾਰ ਸਿਮਰਜੀਤ ਸਿੰਘ ਮਾਨ ਅੱਜ ਮੁੱਖ ਮੰਤਰੀ ਹੁੰਦੇ ਤੇ ਉਹਨੇ ਕਿਹਾ ਹੁੰਦਾ ਕਿ ਗੋਬਿੰਦ ਸਿੰਘ ਆ ਜਾ ਤੈਨੂੰ ਮੈਂ ਮਾਲ ਮਹਿਕਮਾ ਦੇਵਾਂ, ਤੂੰ ਆਪ ਤੇ ਪਟਵਾਰੀ ਤਹਿਸੀਲਦਾਰ ਲਵਾ ਦੇ ਮੁਹਾਲੀ 'ਚ, ਜਿਵੇਂ ਭਗਵੰਤ ਜੀ ਲਾਉਂਦਾ ਹੈ, ਜਿਵੇਂ ਦੂਜੇ ਸਾਰਿਆਂ ਨੇ ਲਵਾਏ ਹੈ, ਠੀਕ ਹੈ। ਤੂੰ ਡੇਰਾ ਬੱਸੀ 'ਚ ਆਪ ਦਾ ਪਟਵਾਰੀ ਲਵਾ ਲਿਆ, ਉਤੋਂ ਕਰੋੜ ਰੁਪਈਆ ਫੜ ਲਿਆ, ਠੀਕ ਹੈ। ਜਿਹੜੀ ਪਾਰਟੀ ਸਭ ਤੋਂ ਛੋਟੀ ਪਾਰਟੀ ਹੋਵੇ ਤੇ ਦੁਨੀਆ ਦੀ ਸਭ ਤੋਂ ਵੱਡੀ ਜਮਾਤਾਂ ਦੇ ਖਿਲਾਫ ਲੜਾਈ ਲੜ ਰਹੀ ਹੋਵੇ, ਇੱਥੇ ਚੈਲੰਜ ਹੁੰਦਾ, ਇੱਥੇ ਪਰਿਵਾਰਵਾਦ ਨਹੀਂ ਹੁੰਦਾ ਤੇ ਇੱਥੇ ਮੱਥਾ ਲਾਉਣਾ ਪੈਂਦਾ ਸਟੇਟ ਨਾਲ। ਜਿਹੜੇ ਲੋਕ ਸਟੇਟ ਨਾਲ ਰਲ ਕੇ ਗੱਦਾਰੀ ਕਰਦੇ ਆ, ਦਲਾਲ ਬਣ ਕੇ ਤੁਹਾਡੇ ਵਿੱਚ ਪੇਸ਼ ਹੁੰਦੇ ਆ ਤੇ ਸਾਡੇ ਵਰਗੇ ਜਿਹੜੇ ਉਹਨਾਂ ਨੂੰ ਵੋਟ ਪਾਉਂਦੇ ਆ, ਉੱਥੇ ਪਰਿਵਾਰਵਾਦ ਹੁੰਦਾ, ਇੱਥੇ ਕੋਈ ਪਰਿਵਾਰਵਾਦ ਨਹੀਂ ਹੁੰਦਾ। ਸੰਧੂ ਸਾਹਿਬ, ਜੋ ਕੈਨੇਡਾ 'ਚ ਹੋਇਆ ਬੀਤੇ ਦਿਨੀ ਆਪਸੀ ਕਹਿ ਲਈਏ ਇੱਕ ਵਿਵਾਦ ਹੋਇਆ, ਕਹਿੰਦੇ ਮੰਦਿਰ ਦੇ ਉੱਤੇ ਹਮਲਾ ਕੀਤਾ, ਹਾਲਾਂਕਿ ਉਹ ਹਮਲਾ ਨਹੀਂ ਸੀ, ਉਹ ਇੱਕ ਕੌਂਸਲੇਟ ਦਾ ਘਰਾਵ ਸੀ। ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਭੰਡਿਆ ਜਾ ਰਿਹਾ ਹੈ, ਉਸ ਤੇ ਤੁਹਾਡੀ ਪਾਰਟੀ ਦਾ ਗੋਬਿੰਦ ਸਿੰਘ ਸੰਧੂ ਦਾ ਕੀ ਸਟੈਂਡ? ਇਹ ਸਾਰੇ ਇੱਥੇ ਹਿੰਦੂਆਂ ਨੂੰ ਵੀ ਪਤਾ, ਹਿੰਦੂਆਂ ਤੇ ਸਿੱਖਾਂ ਦੇ ਵਿੱਚ ਕੋਈ ਵਿਤਕਰਾ ਨਹੀਂ ਹੈ। ਬੀਜੇਪੀ ਤੇ ਆਰਐਸਐਸ ਗੰਦੀਆਂ ਜਮਾਤਾਂ, ਉਹ ਮੈਲ ਭਰੀਆਂ ਹੋਈਆਂ ਜਮਾਤਾਂ, ਉਹਨਾਂ ਦਾ ਕੰਮ ਹੈ ਹਿੰਦੂ ਸਿੱਖ ਮੁਸਲਮਾਨਾਂ ਦਾ ਆਪਸੀ ਬਟਵਾਰਾ ਕਰਨ ਦਾ। ਬਟਵਾਰਾ ਕਰਕੇ ਉਹ ਜਿਹੜੀ ਵੱਧ ਗਿਣਤੀ ਦੀ ਵੋਟ ਹੈ ਉਹ ਸਾਫ਼ ਤਰੀਕੇ ਨਾਲ ਵੱਧ ਗਿਣਤੀ ਦੀ ਵੋਟ ਭੁਗਤਾਉਣਾ ਚਾਹੁੰਦੀ ਹੈ। ਇਹ ਹੈਗੀ ਹੈ ਪੋਲੀਟਿਕਸ ਆਫ ਪੋਲਰਾਈਜੇਸ਼ਨ, ਅੰਗਰੇਜ਼ੀ ਤੇ ਇਹਨੂੰ ਕਹਿੰਦੇ ਆ, ਜਿੱਥੇ ਤੁਸੀਂ ਇੱਕ ਫਿਰਕੇ ਦੇ ਲੋਕਾਂ ਨੂੰ ਤੁਸੀਂ ਇੱਕ ਪਾਸੇ ਖਿੱਚ ਲੈਂਦੇ ਹੋ। ਸੋ ਇਹ ਗੱਲਬਾਤ ਹੈ। ਮੈਂ ਹੁਣ ਬਹੁਤ ਤੁਹਾਡਾ ਧੰਨਵਾਦੀ ਹਾਂ ਕਿ ਅਸੀਂ ਬਰਨਾਲੇ ਦੇ ਲੋਕਾਂ ਨੂੰ ਅੰਤ 'ਚ ਸੰਦੇਸ਼ ਦੇ ਦਿਓਗੇ ਕਿ ਇੱਕ ਵਾਰੀ ਤੁਸੀਂ ਸਾਨੂੰ ਆ 2 ਸਾਲਾਂ ਲਈ ਅਜਮਾ ਕੇ ਜ਼ਰੂਰ ਦੇਖਿਓ ਤੇ ਅਸੀਂ ਇਹੋ ਜਿਹਾ ਰਿਸ਼ਤਾ ਤੁਹਾਡੇ ਨਾਲ ਤੈਅ ਕਰਨਾ ਚਾਹੁੰਦੇ ਹਾਂ ਜਿਹੜਾ ਰਿਸ਼ਤਾ ਤੁਹਾਡਾ ਕਦੀ ਜੀ ਨਹੀਂ ਕਰੂਗਾ ਕਿ ਰਿਸ਼ਤਾ ਤੋੜਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।